ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸਪੈਸ਼ਲ ਪ੍ਰੋਗਰਾਮ ਸਾਡਾ ਦੂਜਾ ਪੱਖ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਹਮੇਸ਼ਾ ਜੁੜਦੇ ਨੇ ਜੀ ਐਡੀਲੇਡ ਤੋਂ ਸੀਨੀਅਰ ਜਰਨਲਿਸਟ ਮਿੰਟੂ ਬਰਾੜ ਜੀ, ਜੋ ਕਿ ਇਸ ਸਮੇਂ ਸਾਡੇ ਨਾਲ ਐਡੀਲੇਡ ਤੋਂ ਮੌਜੂਦ ਨੇ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਬਰਾੜ ਜੀ, ਜੇਕਰ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਕੁਦਰਤੀ ਮਾਰ ਬਹੁਤ ਹੋ ਰਹੀ ਹੈ ਜੀ, ਕਦੇ ਸੋਕਾ ਕਦੇ ਡੋਬਾ। ਲਗਾਤਾਰ 2019 ਤੋਂ ਅਜਿਹਾ ਹਾਲ ਚੱਲਿਆ ਜਿੱਥੇ ਇੱਕ ਪਾਸੇ ਪਰਥ ਦੇ ਵਿੱਚ ਜੰਗਲਾਂ ਨੂੰ ਅੱਗ ਲੱਗੀ ਹੈ, ਤਾਂ ਜਿੱਥੇ ਤੁਸੀਂ ਮੌਜੂਦ ਹੋ ਤਾਂ ਇੱਥੇ ਐਡੀਲੇਡ ਦੇ ਵਿੱਚ ਹੜ੍ਹ ਆਏ ਹੋਏ ਨੇ। ਕੀ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਸ ਹੜ੍ਹਾਂ ਦਾ ਜਾਇਜ਼ਾ ਦਿਵਾ ਸਕਦੇ ਹੋ ਤੇ ਦੱਸ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ? ਤੁਸੀਂ ਗੱਲ ਕੀਤੀ ਹੈ ਜੀ ਕੁਦਰਤੀ ਆਫਤਾਂ ਦੀ, ਤੇ ਕੁਦਰਤੀ ਆਫਤਾਂ ਦੇ ਮਾਮਲੇ 'ਚ ਮੈਂ ਇਹੀ ਕਹਾਂਗਾ ਵੀ ਅਕਸਰ ਦੁਨੀਆ ਨੂੰ ਕਿਹਾ ਜਾਂਦਾ ਨਾਸ਼ਵਾਨ ਆ, ਤੇ ਜਦੋਂ ਇਹ ਗੱਲ ਹੁੰਦੀ ਆ ਵੀ ਇੱਕ ਦਿਨ ਆਊਗਾ ਜਦੋਂ ਦੁਨੀਆ ਖਤਮ ਹੋ ਜੂ, ਤੇ ਗੱਲ ਕੀਤੀ ਜਾਂਦੀ ਹੈ ਕਾਹਦੇ ਨਾਲ ਖਤਮ ਹੋਊ? ਪਾਣੀ ਨਾਲ। ਕਹਿੰਦੇ ਪਾਣੀ ਦੀ ਘਾਟ ਆ ਜੂਗੀ ਤੇ ਵਰਲਡ ਵਾਰ ਲੱਗੂਗੀ ਤੇ ਦੁਨੀਆ ਖਤਮ ਹੋ ਜੂ। ਪਰ ਜਿੱਥੇ ਅੱਜ ਹੜ੍ਹਾਂ ਦੀ ਮਾਰ ਆਈ ਹੋਈ ਆ, ਉਹਦਾ ਲੋਕਾਂ ਨੂੰ ਆ ਕੇ ਪੁੱਛੋ ਵੀ ਪਾਣੀ ਬਿਨਾਂ ਮਰੂਗੀ ਦੁਨੀਆ ਕਿ ਪਾਣੀ ਨਾਲ ਮਰੂਗੀ? ਅੱਜ ਪੋਜੀਸ਼ਨ ਇਹ ਹੋ ਰਹੀ ਆ ਜੀ ਵੀ ਸਾਊਥ ਆਸਟ੍ਰੇਲੀਆ ਦੇ ਜਿੱਥੋਂ ਦੀ ਮਰੇ ਰਿਵਰ ਲੰਘਦੀ ਆ, ਉੱਥੇ ਜਿਹੜੀ ਲੋਕਾਂ ਦੀ ਜਾਨ ਕੜਿੱਕੀ ਚ ਆਈ ਹੋਈ ਆ। ਖਾਸ ਕਰਕੇ ਮੈਂ ਹੁਣ ਜੇ ਰਿਵਰਲੈਂਡ ਦੀ ਗੱਲ ਕਰਾਂ ਤਾਂ ਮੇਰਾ ਖੁਦ ਦਾ ਫਾਰਮ ਵੀ ਤਕਰੀਬਨ 5 ਤੋਂ 10% ਦਾ ਉਹਦਾ ਇੱਕ ਹਿੱਸਾ ਪਾਣੀ 'ਚ ਡੁੱਬ ਚੁੱਕਿਆ, ਤੇ ਬਹੁਤ ਸਾਰਾ ਜਿਹੜਾ ਪਾਣੀ ਆ ਹਜੇ ਉਹ ਪਿੱਛੋਂ ਆ ਰਿਹਾ। ਸੋ ਕੁਦਰਤ ਨੂੰ ਪਾਇਆ ਨਹੀਂ ਜਾ ਸਕਦਾ ਜੀ। ਸਾਡੇ ਵਿਗਿਆਨੀ ਲੋਕ ਕਈ ਵਾਰੀ ਨਾ ਆਪਦੇ ਆਪ ਨੂੰ ਰੱਬ ਸਮਝ ਕੇ ਤੇ ਇਹੋ ਜਿਹੀਆਂ ਭਵਿੱਖਬਾਣੀਆਂ ਕਰਨ ਲੱਗ ਜਾਂਦੇ ਆ, ਪਰ ਉਹਦੇ ਘਰੇ ਜਿਹਦੇ ਘਰ ਕਹਿੰਦੇ ਆ ਵੀ ਪਾਣੀ ਦੀ ਤੋੜ ਆ, ਉਹਦੇ ਘਰੇ ਤੋੜ ਗਈ ਕਿੱਥੇ ਹੋਣਾ? ਇਹ ਕੁਝ ਇੱਕ ਮਹੀਨਿਆਂ 'ਚ ਜਿਹੜਾ ਪਾਣੀ ਆ ਉਹ ਰਿਵਰਲੈਂਡ 'ਚ 1956 'ਚ ਇਸ ਲੈਵਲ ਦੇ ਫਲੱਡ ਆਏ ਸੀ ਜਿਹੜੇ ਅੱਜ ਆਏ ਆ। ਦੇਖੋ ਇੰਨੇ ਸਾਲਾਂ ਬਾਅਦ ਬਹੁਤ ਵੱਡਾ ਜਿਹੜਾ ਫਲੱਡ ਆਇਆ, ਤੇ ਆਉਣ ਵਾਲੇ ਮੈਨੂੰ ਲੱਗਦਾ 5-7 ਸਾਲ ਤਾਂ ਇਸ ਏਰੀਏ 'ਚ ਜਿਹੜੀ ਇਹਦੀ ਮਾਰ ਦਿਖਾਈ ਦੇਊਗੀ। ਜੇ ਚਾਹੇ ਪਾਣੀ ਪੁੱਠਾ ਵੀ ਮੁੜ ਜੇ ਫਿਰ ਵੀ 5-7 ਸਾਲ ਇਹਦੀ ਮਾਰ ਜਿਹੜੀ ਫਲੱਡ ਦੀ ਦਿਖਾਈ ਦੇਊਗੀ। ਪਰ ਚੰਗੀ ਗੱਲ ਇਹ ਆ ਵੀ ਇੱਥੋਂ ਦੀਆਂ ਸਰਕਾਰਾਂ ਉਹ ਬਹੁਤ ਸਪੋਰਟ ਕਰਦੀਆਂ ਜੀ, ਤੇ ਤਕਰੀਬਨ $52 ਮਿਲੀਅਨ ਦੀ ਇਦੋਂ ਪਹਿਲਾਂ ਗ੍ਰਾਂਟ ਆ ਉਹ ਹੜ੍ਹ ਪੀੜਤਾਂ ਲਈ ਇਸ਼ੂ ਹੋ ਚੁੱਕੀ ਆ। ਜਿਹੜੀ ਵੀ ਚੀਜ਼ ਤੋਂ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਉਹ ਦੇਣਗੇ। ਤੇ ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਕੁਦਰਤੀ ਆਫਤਾਂ ਦੁਨੀਆ ਦੇ ਹਰ ਕੋਨੇ 'ਚ ਪੈਂਦੀਆਂ, ਬਸ ਉੱਥੇ ਆ ਕੇ ਪਰਖ ਹੁੰਦੀ ਹੈ ਚੰਗੇ ਸਿਸਟਮ ਦੀ। ਅਸੀਂ ਆਸਟ੍ਰੇਲੀਆ ਵਰਗੇ ਇੱਕ ਚੰਗੇ ਸਿਸਟਮ 'ਚ ਆ ਤੇ ਸਾਨੂੰ ਇਹ ਨਹੀਂ ਲੋੜ ਪੈ ਰਹੀ ਵੀ ਅਸੀਂ ਵਲੰਟਰੀ ਲੋਕਾਂ ਦੀ ਤੋਂ ਪੈਸੇ ਮੰਗੀਏ ਜਾਂ ਸਪੋਰਟ ਮੰਗੀਏ, ਜਿਵੇਂ ਪਿੱਛੇ ਜੇ ਪਾਕਿਸਤਾਨ ਦੇ ਵਿੱਚ ਹੋਇਆ। ਉਹ ਵਿਚਾਰੇ ਲੋਕ ਇੰਨੇ ਕੁ ਮਜਬੂਰ ਸਨ ਵੀ ਉਹਨਾਂ ਨੂੰ ਹੱਥ ਅੱਡਣੇ ਪਏ ਲੋਕਾਂ ਮੂਹਰੇ। ਪਰ ਇਹ ਮੁਲਕਾਂ ਦੇ ਵਿੱਚ ਚੰਗਾ ਸਿਸਟਮ ਆ, ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰਾ ਏਰੀਆ ਤਾਂ ਕੰਟਰੋਲ ਕਰ ਲਿਆ ਵੱਟਾਂ ਬਣਾ ਕੇ, ਪਰ ਫਿਰ ਵੀ ਸਰਕਾਰ ਵੱਲੋਂ ਖੁੱਲੀ ਮਦਦ ਦਿੱਤੀ ਜਾ ਰਹੀ ਹੈ ਜੀ। ਜੀ ਮਿੰਟੂ ਬਰਾੜ ਜੀ, ਤੁਸੀਂ ਇੱਕ ਆਪ ਕਿਸਾਨ ਹੋ, ਤੁਸੀਂ ਵੀ ਫਸਲ ਬੀਜਦੇ ਹੋ, ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਬਿਲਕੁਲ ਜੀ, ਦੇਖੋ ਮੇਰੇ ਕੋਲੇ ਆਮ ਅਸੀਂ ਬਾਗਬਾਨ ਆ, ਜਿਸ ਮੈਨਾਂ 'ਚ ਕਹੀ ਜਾਈਏ ਤਾਂ ਬਾਗਬਾਨ ਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਰਾਹਤ ਹੁੰਦੀ ਹੈ ਦੂਜੀ ਫਸਲ ਨਾਲੋਂ। ਦੂਜੀ ਫਸਲ ਛੇਤੀ ਪਾਣੀ 'ਚ ਡੁੱਬ ਜਾਂਦੀ ਆ। ਦੂਜਾ ਇੱਥੇ ਜਿਵੇਂ ਕਿ ਆਸਟ੍ਰੇਲੀਆ 'ਚ ਵੱਸਦੇ ਲੋਕਾਂ ਨੂੰ ਪਤਾ ਵੀ ਪੱਧਰੀ ਜ਼ਮੀਨ ਨਹੀਂ ਹੈ, ਜ਼ਮੀਨ ਬੜੀ ਉੱਚੀ ਨੀਵੀਂ ਹੁੰਦੀ ਆ, ਟਿੱਬਿਆਂ ਵਾਂਗੂ, ਜਿਵੇਂ ਪੁਰਾਣੇ ਟਿੱਬੇ ਹੁੰਦੇ ਸਨ। ਤਾਂ ਉਸ ਕਰਕੇ ਜਿਹੜਾ ਨੀਵੇਂ ਏਰੀਏ ਆ ਉਹਨਾਂ ਦੇ ਉੱਤੇ ਬੜੀ ਮਾਰ ਪਈ ਆ। ਪਰ ਲੱਕੀਲੀ ਕਹੂੰਗਾ ਮੈਂ ਵੀ ਸਾਡਾ ਜਿਹੜਾ ਖੇਤ ਆ ਉਹਦਾ 5 ਤੋਂ 10% ਹਿੱਸਾ ਹੀ ਜਿਹੜਾ ਹੜ੍ਹ ਦੀ ਮਾਰ ਦੇ ਵਿੱਚ ਆਵੇਗਾ। ਬਾਕੀ ਜ਼ਿਆਦਾ ਉੱਚਾ ਚਲਾ ਗਿਆ, ਬਾਕੀ ਦੇ ਵਿੱਚ ਸ਼ਾਇਦ ਹੜ੍ਹ ਦੀ ਮਾਰ ਨਾ ਆਵੇ, ਪਰ ਉਹ ਵੱਖਰੇ ਰੂਪ 'ਚ ਹੜ੍ਹ ਦੀ ਮਾਰ ਸਾਨੂੰ ਝੱਲਣੀ ਪਊਗੀ। ਜਿਵੇਂ ਜ਼ਿਆਦਾ ਪਾਣੀ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਆਸ ਬਣ ਜਾਂਦੀ ਹੈ ਵੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਇੱਥੇ ਆਉਣਗੀਆਂ, ਉਹਨਾਂ ਨਾਲ ਵੀ ਸਾਨੂੰ ਦੋ ਹੱਥ ਕਰਨਾ ਪਊਗਾ। ਖਰਚੇ ਵਧਣਗੇ ਸਾਡੇ, ਤੇ ਬਾਕੀ ਟਰਾਂਸਪੋਰਟੇਸ਼ਨ ਪ੍ਰਭਾਵਿਤ ਹੋਊਗੀ, ਬਿਜ਼ਨਸ ਦੇ ਵਿੱਚ ਸਾਰੇ ਕਿਤੇ ਇਫੈਕਟ ਤਾਂ ਆਊਗਾ। ਪਰ ਸਾਨੂੰ ਫਿਕਰ ਘੱਟੇ ਆ ਵੀ ਲੋਕਾਂ ਦੇ ਨਾਲ ਹੀ ਆ ਜੀ, ਇੱਥੋਂ ਦੀਆਂ ਸਰਕਾਰਾਂ ਸਾਨੂੰ ਸਾਂਭ ਲੈਣਗੀਆਂ ਜੀ। ਗੱਲ ਕਰਦੇ ਜੀ ਪੰਜਾਬੀ ਮਾਂ ਬੋਲੀ ਦੀ, ਜਿੱਥੇ ਅਸੀਂ ਇੱਕ ਉਦਾਸ ਜਿਹੜੀਆਂ ਸੈਡ ਨਿਊਜ਼ ਡਿਸਕਸ ਕੀਤੀਆਂ ਜੀ, ਉਸ ਤੋਂ ਬਾਅਦ ਇੱਕ ਚੰਗੀ ਖਬਰ ਵੀ ਹੈਗੇ ਜਿਸ ਦੇ ਨਾਲ ਕੁਝ ਸਾਡੇ ਦਰਸ਼ਕਾਂ ਦੇ ਮੂੰਹਾਂ ਦੇ ਉੱਤੇ, ਜਿਹੜੇ ਚਿਹਰਿਆਂ ਦੇ ਉੱਤੇ ਸਮਾਈਲ ਆਵੇਗੀ ਜੀ। ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ਦੇ ਵਿੱਚ 10ਵੀਂ ਲੈਂਗੁਏਜ ਦਾ ਦਰਜਾ ਮਿਲ ਚੁੱਕਿਆ ਜੀ, ਤੇ ਹੁਣ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਜਾਵੇਗੀ। ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਜਿਵੇਂ ਤੁਹਾਡੀ ਐਫਰਟ ਸੀਗੀ ਜੀ, ਜਾਂ ਹੋਰ ਵੀ ਬਹੁਤ ਸਾਰੇ ਲੋਕ ਲੱਗੇ ਹੋਏ ਸੀ ਇਸ ਗੱਲ ਦੇ ਲਈ ਕਿ ਸਾਡੀ ਜਿਹੜੀ ਮਾਂ ਬੋਲੀ, ਪੰਜਾਬੀ ਮਾਂ ਬੋਲੀ ਆ, ਉਸ ਨੂੰ ਇੱਕ ਮਾਨਤਾ ਦਿੱਤੀ ਜਾਵੇ, ਦਰਜਾ ਦਿੱਤਾ ਜਾਵੇ। ਸੋ ਅੱਜ ਉਹ ਸੁਪਨਾ ਜਿਹੜਾ ਹੈਗਾ ਸਾਰੇ ਪੰਜਾਬੀਆਂ ਦਾ ਸਾਕਾਰ ਹੋ ਚੁੱਕਿਆ। ਸਾਡੀ ਸਾਰਿਆਂ ਦੀ ਮਿਹਨਤ ਨੂੰ ਬੂਰ ਪਿਆ ਜੀ। ਪੰਜਾਬੀ ਜਿਹੜੀ ਭਾਸ਼ਾ ਹੈਗੀ ਆ ਜੀ, ਉਹ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਜਾਵੇਗੀ। ਕੀ ਕਹਿਣਾ ਤੁਹਾਡਾ?
ਦੇਖੋ ਜੀ, ਪਹਿਲੀ ਗੱਲ ਤਾਂ ਜੇ ਉਹੀ ਕਹਾਵਤ ਇੱਥੇ ਫਿੱਟ ਬਹਿੰਦੀ ਹੈ ਵੀ ਰੋਮ ਇੱਕ ਦਿਨ ਚ ਨਹੀਂ ਬਣਿਆ, ਉਹਦੇ ਤੇ ਬਹੁਤ ਸਮਾਂ ਲੱਗਿਆ, ਫਿਰ ਅੱਜ ਦਾ ਜਿਹੜਾ ਰੋਮ ਸਾਹਮਣੇ ਆ। ਇਹੀ ਚੀਜ਼ ਇੱਥੇ ਪੰਜਾਬੀ ਭਾਸ਼ਾ ਦੀ ਹੈ ਜੀ। ਜੇ 1800 ਤੋਂ ਪੰਜਾਬੀਆਂ ਦੀ ਇੱਥੇ ਆਮਦ ਹੋਈ, ਊੜਾ ਇੰਟਰੋਡਿਊਸ ਹੋਇਆ, ਤਾਂ ਜਾ ਕੇ ਕਿਤੇ ਅੱਜ ਦਾ ਦਿਨ ਦੇਖਣ ਨੂੰ ਮਿਲਿਆ। ਜੇ ਕੋਈ ਅੱਜ ਮੇਰੇ ਵਰਗਾ ਖੜਾ ਹੋ ਕੇ ਕਹਦੇ ਵੀ ਮੈਂ ਸਮਾਜ ਸੇਵਾ ਕਰਕੇ ਮੈਂ ਪੰਜਾਬੀ ਲਾਗੂ ਕਰਤੀ ਜਾਂ ਤਾਂ 10ਵੀਂ ਭਾਸ਼ਾ ਬਣ ਗਈ, ਇਹ ਪੂਰੇ ਦਾ ਪੂਰਾ ਝੂਠਾ ਜੀ। ਇਹ ਤਾਂ ਸੰਭਵ ਹੋ ਸਕਿਆ ਜੇ ਇੱਥੇ ਇਸ ਦੇ ਧਰਤੀ ਦੇ ਉੱਤੇ ਆ ਕੇ ਕਿਸੇ ਨੇ ਊੜਾ ਬਹਾਇਆ, ਫਿਰ ਊੜਾ ਬਹਾਉਣ ਤੋਂ ਬਾਅਦ ਉਸ ਊੜੇ ਨੂੰ ਬਚਾਉਣ ਲਈ ਉਪਰਾਲੇ ਕੀਤੇ, ਫਿਰ ਹੌਲੀ ਹੌਲੀ ਊੜਾ ਪੜ੍ਹਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਗਿਆ, ਤੇ ਤਕਰੀਬਨ 1.5-2 ਸਦੀਆਂ ਦਾ ਜਿਹੜਾ ਸਮਾਂ ਲੱਗਿਆ ਇੱਥੋਂ ਤੱਕ ਪਹੁੰਚਦੇ ਹੋਏ। ਜੇ ਮੈਂ ਆਪਣੇ ਨਿੱਜੀ ਤਜਰਬੇ ਦੱਸਾਂ ਤਾਂ ਮੈਂ 2007 ਤੋਂ ਇੱਥੇ ਹਾਂ, ਤਾਂ ਜਦੋਂ 2007 ਤੋਂ ਲੈ ਕੇ ਹੁਣ ਤੱਕ ਮੈਂ ਦੇਖਿਆ ਵੀ ਕਿਵੇਂ ਬਹੁਤ ਸਾਰੇ ਅਖਬਾਰ ਚੱਲੇ, ਬਹੁਤ ਸਾਰੇ ਰੇਡੀਓ ਟੀਵੀ ਚੈਨਲ ਚੱਲੇ, ਜਿਨ੍ਹਾਂ ਨੇ ਆਪੋ ਆਪਣਾ ਯੋਗਦਾਨ ਪਾਇਆ। ਫਿਰ ਉਹ ਕਰਦੇ ਕਰਾਉਂਦੇ ਅਸੀਂ ਦੇਖਿਆ ਵੀ ਵਿਕਟੋਰੀਆ ਗਵਰਨਮੈਂਟ ਨੇ ਤੇ ਨਿਊ ਸਾਊਥ ਗਵਰਨਮੈਂਟ ਨੇ ਜਿਹੜੀ ਸਕੂਲਾਂ 'ਚ ਪੰਜਾਬੀ ਲਾਗੂ ਕੀਤੀ, ਤਾਂ ਅਸੀਂ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਆਪਦੇ ਬੰਨਿਓ ਝੰਡਾ ਚੱਕਿਆ ਤੇ ਅਸੀਂ ਵੀ ਲਾਗੂ ਕਰਵਾ ਲਈ ਸਕੂਲਾਂ ਦੇ ਵਿੱਚ। ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਲਾਗੂ ਹੋ ਗਈ ਸੀਗੀ। ਪਰ ਗੱਲ ਤਾਂ ਇਹ ਆ ਵੀ ਉੱਥੇ ਪ੍ਰੋਬਲਮ ਇਹ ਆਉਂਦੀ ਸੀ ਵੀ ਉਹਨਾਂ ਕੋਲੇ ਕੋਰਮ ਨਹੀਂ ਪੂਰਾ ਹੁੰਦਾ ਸੀ, ਉਹਨਾਂ ਕੋਲੇ ਬੱਚੇ ਨਹੀਂ ਪੂਰੇ ਹੁੰਦੇ ਸੀ, ਲੋਕ ਜਾਗਰੂਕ ਘੱਟ ਸੀਗੇ, ਤੇ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਸੀ ਵੀ ਅਸੀਂ ਇੱਕ ਸਬਜੈਕਟ ਪੰਜਾਬੀ ਚੁਣ ਕੇ ਦੇਈਏ ਆਪਦੇ ਬੱਚਿਆਂ ਨੂੰ। ਉਹਨਾਂ ਨੂੰ ਐ ਲੱਗਦਾ ਸੀ ਵੀ ਇਹ ਤਾਂ ਉੱਥੇ ਦੇ ਉੱਥੇ ਰਹਿ ਜਾਣਗੇ, ਜੇ ਇੱਥੇ ਆ ਕੇ ਵੀ ਪੰਜਾਬੀ ਪੜ੍ਹਾਉਣੀ ਆ ਤਾਂ ਫਿਰ ਕੀ ਫਾਇਦਾ। ਇਹ ਮੈਂਟੈਲਿਟੀ ਲੈ ਕੇ ਆਏ ਹੋਏ ਸੀ ਲੋਕ। ਪਰ ਹੁਣ ਜਦੋਂ ਸਰਕਾਰਾਂ ਨੇ ਦੱਸਿਆ ਵੀ ਇਹਦੇ ਨਾਲ ਭਾਈ ਤੁਹਾਡੀ ਜੌਬ ਓਪਰਚੁਨਿਟੀ ਵੀ ਵੱਧਦੀ ਆ, ਤੁਹਾਡੇ 'ਚ ਸਕਿੱਲ ਵੀ ਵੱਧਦਾ, ਮਲਟੀ ਲੈਂਗੁਏਜ ਤੁਸੀਂ ਜਾਣਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਆ ਇਹਦੇ, ਤਾਂ ਜਾ ਕੇ ਕਿਤੇ ਨਾ ਕਿਤੇ ਲੋਕ ਇਹ 'ਚ ਐਡਮਿਸ਼ਨ ਦਿਵਾਉਣ ਲੱਗੇ। ਤੇ ਹੁਣ ਕੀ ਹੋਇਆ ਵੀ ਪਿਛਲੇ ਸੈਂਸਸ ਤੇ ਜਿੰਨਾ ਰੌਲਾ ਪਾਇਆ ਸਾਰਿਆਂ ਨੇ ਰਲ ਮਿਲ ਕੇ ਵੀ ਭਾਈ ਆਪਦੀ ਮਾਂ ਬੋਲੀ ਪੰਜਾਬੀ ਲਿਖੋ, ਤਾਂ ਉਹਦੇ ਨਤੀਜੇ ਨਿਕਲੇ ਤੇ ਗਿਣਤੀ ਵਧੀ। ਗਿਣਤੀ ਵਧਣ ਤੋਂ ਬਾਅਦ ਅਸੀਂ 10ਵੇਂ ਨੰਬਰ ਤੇ ਆ ਗਏ ਆ, ਤੇ ਉਦੋਂ ਬਾਅਦ ਸਾਡਾ ਜਿਹੜਾ ਪੋਜੀਸ਼ਨ ਇਹ ਹੈ ਵੀ ਅਸੀਂ ਇਹਨੂੰ ਸਕੂਲਾਂ 'ਚ ਲਾਗੂ ਪਹਿਲਾਂ ਕਰਵਾ ਚੁੱਕੇ ਸੀ, ਪਰ ਹੁਣ ਪ੍ਰੋਪਰ ਇੰਪਲੀਮੈਂਟ ਜਿਹੜੀ ਹੋ ਜਾਣੀ ਆ, ਟੀਚਰ ਭਰਤੀ ਹੋਣੇ ਆ, ਸਭ ਕੁਝ ਹੋਣਾ। ਸੋ ਇਹ ਇੱਕ ਵੱਡੀ ਪ੍ਰਾਪਤੀ ਤਾਂ ਹੈਗੀ ਪੰਜਾਬੀ ਕਮਿਊਨਿਟੀ ਦੀ, ਪੰਜਾਬੀ ਬੋਲਣ ਵਾਲਿਆਂ ਦੀ। ਤੇ ਇਹਦੇ ਵਿੱਚ ਮੈਂ ਕੱਲੇ ਗੁਰੂ ਘਰ ਨੂੰ ਧੰਨਵਾਦ ਕਰਨਾ ਚਾਹੂੰਗਾ, ਕੱਲੇ ਸਮਾਜ ਸੇਵੀ ਨੂੰ, ਤੇ ਕੱਲੇ ਮੀਡੀਆ ਅਦਾਰੇ ਦੇ ਨੂੰ, ਕੋਈ ਲੇਖਕ ਕਵੀ ਜਿਹਨੇ ਵੀ ਜਿਹੜੇ ਵੀ ਰੂਪ 'ਚ ਮਾਂ ਬੋਲੀ ਦਾ ਊੜਾ ਕਾਗਜ਼ਾਂ ਤੇ ਬਹਾਇਆ, ਉਹ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਆਪਦੇ ਬੰਨਿਓ ਧੰਨਵਾਦ ਕਰਦਾ। ਪਰ ਮੈਨੂੰ ਉਹਨਾਂ ਲੋਕਾਂ ਤੋਂ ਨਫ਼ਰਤ ਆਉਂਦੀ ਆ ਜਿਹੜੇ ਇਸ ਟਾਈਮ ਦੇ ਉੱਤੇ ਵੀ ਦਾਅਵੇ ਠੋਕ ਰਹੇ ਆ ਵੀ ਮੈਂ ਕਰਤਾ, ਮੈਂ ਕਰਨਾ, ਜਾਂ ਮੈਂ ਕਰ ਦੂੰਗਾ। ਮੈਨੂੰ ਬੜਾ ਦੁੱਖ ਹੋਇਆ ਸੀ। ਇੱਕ ਵਾਰੀ ਮੈਂ ਤੁਹਾਨੂੰ ਆਪਦਾ ਨਿੱਜੀ ਛੋਟਾ ਜਿਹਾ ਐਕਸਪੀਰੀਅੰਸ ਦੱਸਦਾ। ਜਦੋਂ ਅਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਲਾਗੂ ਦੇ ਉੱਤੇ ਕੰਮ ਕਰ ਰਹੇ ਸੀ, ਪੰਜਾਬੀ ਕਲਚਰਲ ਐਸੋਸੀਏਸ਼ਨ ਬੰਨਿਓ, ਤਾਂ ਉਸ ਟਾਈਮ ਕੀ ਹੁੰਦਾ, ਅਸੀਂ ਵਿਕਟੋਰੀਆ ਤੋਂ ਕੁਝ ਕੁ ਚੀਜ਼ਾਂ ਜਾਣਨੀਆਂ ਚਾਹੀਆਂ ਵੀ ਕਿਵੇਂ ਕਿਹੜੇ ਪ੍ਰੋਸੈਸ ਥਰੂ ਜਾਣਾ ਹੁੰਦਾ। ਤਾਂ ਉੱਥੋਂ ਮੇਰੀ ਨਾ ਕਿਸੇ ਇੱਕ ਡਿਪਾਰਟਮੈਂਟ ਦੇ ਬੰਦੇ ਨਾਲ ਕਾਫੀ ਸੋਹਣੀ ਲਿਹਾਜ਼ ਪੈ ਗਈ, ਉਹ ਵਧੀਆ ਅਪਡੇਟ ਦਿੰਦੇ ਰਹਿੰਦੇ ਮੈਨੂੰ। ਉਹਨਾਂ ਨੇ ਇੱਕ ਦਿਨ ਮੈਨੂੰ ਇਹੋ ਜਿਹਾ ਸਵਾਲ ਕੀਤਾ ਵੀ ਮੇਰੇ ਕੋਲੇ ਕੋਈ ਜਵਾਬ ਨਹੀਂ ਰਿਹਾ ਉਸ ਗੱਲ ਦਾ। ਮੈਨੂੰ ਆਦੇ ਫਿਰ ਇਹਦੇ ਤੇ ਜਿਹੜਾ ਜਦੋਂ ਤੁਸੀਂ ਪੰਜਾਬੀ ਲਾਗੂ ਹੋ ਗਈ, ਉਸ ਤੋਂ ਬਾਅਦ ਤੁਸੀਂ ਦਾਵਾ ਕੌਣ ਕਰੂਗਾ ਤੁਹਾਡਾ, ਇਹਦੇ ਤੇ ਕਿੰਨੇ ਜਾਣੇ ਕਰੋਗੇ? ਮੈਂ ਕਿਹਾ ਇਹਦਾ ਕੀ ਮਤਲਬ ਹੋਇਆ? ਕਹਿੰਦੇ ਜਦੋਂ ਉਹ ਆਦਾ ਜੀ ਮੇਰਾ ਨਿੱਜੀ ਤਜਰਬਾ ਵੀ ਜਦੋਂ ਵਿਕਟੋਰੀਆ 'ਚ ਪੰਜਾਬੀ ਲਾਗੂ ਹੋਈ ਸੀ ਨਾ ਸਕੂਲਾਂ 'ਚ, ਕਹਿੰਦੇ ਚਾਹੇ 5 7 10 ਬੰਦਿਆਂ ਦੀ ਕੋਸ਼ਿਸ਼ ਸੀ, ਚਾਹੇ 20 ਦੀ ਸੀ, ਪਰ ਤੁਸੀਂ ਹੈਰਾਨ ਹੋ ਵੀ 800 ਬੰਦੇ ਨੇ ਈਮੇਲ ਕਰਕੇ ਦਾਵਾ ਕੀਤਾ ਵਿਕਟੋਰੀਆ ਗਵਰਨਮੈਂਟ ਕੋਲੇ ਵੀ ਰਿਕਾਰਡ 'ਚ ਮੇਰਾ ਨਾਮ ਲਿਖੋ, ਮੈਂ ਪੰਜਾਬੀ ਉਹ ਕਰਾਈ ਆ। ਤੇ ਮੈਂ ਉਹਨਾਂ ਨੂੰ ਫਿਰ ਮੈਂ ਉਹਨੂੰ ਮਜ਼ਾਕ ਵੀ ਕੀਤਾ, ਤੇ ਮੈਂ ਉਹਨੂੰ ਇੱਕ ਈਮੇਲ ਵੀ ਪਾਈ ਜਿਹੜੀ ਮੈਂ ਸਾਂਭੀ ਹੋਈ ਆ। ਮੈਂ ਉਸ ਈਮੇਲ ਦੇ ਵਿੱਚ ਲਿਖਿਆ ਵੀ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ ਵੀ ਸਾਡੇ ਸਟੇਟ 'ਚ ਪੰਜਾਬੀ ਲਾਗੂ ਕਰਾ ਦਿਓ, ਤੇ ਮੈਂ ਉਹਦੇ ਵਿੱਚ ਇਹ ਤੁਹਾਨੂੰ ਕਹਿਣਾ ਵੀ ਰਿਕੁਐਸਟ ਕਰਦਾ ਵੀ ਕਿਤੇ ਵੀ ਮੇਰਾ ਜ਼ਿਕਰ ਨਾ ਕਰਿਓ, ਮੈਨੂੰ ਲੋੜ ਨਹੀਂ ਹੈਗੀ, ਮੈਨੂੰ ਮੇਰਾ ਕਿਤੇ ਜ਼ਿਕਰ ਨਾ ਕਰਿਓ, ਮੇਰੀ ਮਾਂ ਬੋਲੀ ਲਾਗੂ ਕਰਵਾ ਦਿਓ। ਸੋ ਇਹ ਇਦਾਂ ਦਾ ਜਦੋਂ ਕੰਮ ਹੁੰਦਾ ਨਾ ਉਦੋਂ ਦੁੱਖ ਆਉਂਦਾ, ਪਰ ਸੱਚ ਆ ਜਿਹੜਾ ਉਹ ਸੱਚ ਰਹੂਗਾ। ਸੱਚ ਇਹੀ ਹੈ ਜੀ ਵੀ 2 ਸਦੀਆਂ ਲੱਗ ਗਈਆਂ ਇਸ ਰੋਮ ਨੂੰ ਬਿਲਟ ਕਰਨ ਲਈ। ਗੱਲ ਕਰਦੇ ਜੀ ਪੰਜਾਬ ਦੀ ਮਾਂ ਬੋਲੀ ਦੀ ਆਪਾਂ ਗੱਲ ਕਰਦੇ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਸਾਰੇ ਐਫਰਟ ਕਰਨ ਲੱਗੇ ਹੋਏ ਹਾਂ ਜੀ। ਤੁਸੀਂ ਪਹਿਲਾਂ ਆਏ ਹੋ, ਤੁਸੀਂ ਪਹਿਲਾਂ ਆ ਕੇ ਹੋਕਾ ਲਾਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਤੁਹਾਡੇ ਪੂਰਨਿਆਂ ਦੇ ਉੱਤੇ ਚੱਲ ਰਹੇ ਹਾਂ। ਪਰ ਜੇਕਰ ਗੱਲ ਕਰੀਏ ਜੀ ਪੰਜਾਬ ਦੇ ਵਿੱਚ ਕਨਵੈਂਟ ਸਕੂਲਾਂ ਦੀ, ਤਾਂ ਉੱਥੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਜੇਕਰ ਤੁਸੀਂ ਪੰਜਾਬੀ ਬੋਲੋਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ। ਅੱਜ ਕੱਲ੍ਹ ਜਿਹੜਾ ਵੀ ਉੱਥੇ ਜਿੰਨਾ ਵੀ ਕਲਚਰ ਬਣਿਆ ਹੋਇਆ ਜੀ, ਫਸਟ ਲੈਂਗੁਏਜ ਇੰਗਲਿਸ਼, ਦੂਜੀ ਲੈਂਗੁਏਜ ਜਿਹੜੀ ਹਿੰਦੀ, ਤੇ ਤੀਜੀ ਲੈਂਗੁਏਜ ਪੰਜਾਬੀ ਰੱਖੀ ਗਈ ਹੈ। ਪਰ ਚਲੋ ਭਗਵੰਤ ਮਾਨ ਜੀ ਆਏ ਨੇ, ਮੁੱਖ ਮੰਤਰੀ, ਉਹਨਾਂ ਨੇ ਕਿਹਾ ਕਿ ਬੋਰਡ ਜਿਹੜੇ ਹੈਗੇ ਨੇ ਉਹ ਸਭ ਤੋਂ ਪਹਿਲਾਂ ਪੰਜਾਬੀ ਲੱਗਣੀ ਚਾਹੀਦੀ ਹੈ। ਪਰ ਅਜੇ ਵੀ ਤਰਾਸਦੀ ਹੈ ਕਿ ਬਾਹਰਲੇ ਮੁਲਕਾਂ 'ਚ ਆ ਕੇ ਅਸੀਂ ਇੰਨੇ ਕੁ ਚਿੰਤਤ ਆ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ, ਪਰ ਪੰਜਾਬ ਦੇ ਵਿੱਚ ਹੀ ਜਦੋਂ ਇਹ ਗੱਲਾਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਪੰਜਾਬ ਦੇ ਵਿੱਚ ਬੱਚਿਆਂ ਨੂੰ
ਝਿੜਕਾਂ ਪੈਂਦੀਆਂ ਨੇ, ਡਾਂਟ ਪੈਂਦੀ ਆ ਕਿ ਤੁਸੀਂ ਪੰਜਾਬੀ ਕਿਉਂ ਬੋਲਦੇ ਹੋ? ਦੇਖੋ ਜੀ, ਇਹਦੇ ਚ ਮੈਂ ਇਕੱਲੇ ਦੂਜੇ ਨਹੀਂ ਕਸੂਰਵਾਰ ਮੰਨਦਾ। ਮੈਂ ਤਾਂ ਪਹਿਲਾਂ ਲਿਖ ਵੀ ਚੁੱਕਿਆ ਵੀ ਸਾਨੂੰ ਮਾਂ-ਬਾਪ ਨੂੰ ਵੀ ਸੋਚਣਾ ਪੈਣਾ ਹੈ, ਮਾਂ-ਬਾਪ ਦਾ ਵੀ ਕਸੂਰ ਆ। ਸਾਨੂੰ ਇਹ ਡਰ ਹੋਇਆ ਪਿਆ ਵੀ ਜੇ ਅੰਗਰੇਜ਼ੀ ਨਾ ਆਈ ਪਤਾ ਨਹੀਂ ਕੀ ਹੋ ਜੂ, ਦੁਨੀਆ ਚੰਦ ਤੇ ਚੜ ਜੂ ਤੇ ਅਸੀਂ ਰਹਿ ਜਾਾਂਗੇ ਅੰਗਰੇਜ਼ੀ ਬਿਨਾਂ। ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਜੇ ਕਿਤੇ ਵੀ ਆੜੇ ਨਹੀਂ ਆਉਂਦੀ, ਤੁਹਾਡੀ ਸਮਝ ਦੀ ਜਿਹੜੀ ਆਪਣੀ ਭਾਸ਼ਾ ਨਾ, ਉਹ ਤੁਹਾਡਾ ਫਾਇਦਾ ਜ਼ਰੂਰ ਕਰ ਦਿੰਦੀ ਹੈ, ਤੁਹਾਨੂੰ ਹਰ ਚੀਜ਼ ਨੂੰ ਸਮਝਣ ਦੇ ਵਿੱਚ ਸਰਲਤਾ ਲਿਆ ਦਿੰਦੀ ਆ। ਹੁਣ ਮੰਨ ਲਓ ਮੈਂ ਕੋਈ ਕਿਤੇ ਵੱਡਾ ਕਾਰਜ ਕਰਨਾ ਚਾਹਣਾ ਤੇ ਮੈਨੂੰ ਉਸ ਅੰਗਰੇਜ਼ੀ ਦੀਆਂ ਟਰਮਾਂ ਨਹੀਂ ਪਤਾ ਲੱਗ ਰਹੀਆਂ ਤੇ ਮੈਨੂੰ ਲੱਗਦਾ ਵੀ ਮੈਂ ਕਦੇ ਵੀ ਉਹ ਕਾਰਜ ਸਫਲ ਨਹੀਂ ਹੋਊਂਗਾ। ਤੇ ਜੇ ਮੈਂ ਉਹ ਪੰਜਾਬੀ ਦੇ ਵਿੱਚ ਮੈਨੂੰ ਉਹ ਮਿਲ ਰਹੀਆਂ ਤਾਂ ਮੈਂ ਕਿਵੇਂ ਨਾ ਸਫਲ ਹੋਊਂਗਾ। ਸੋ ਪਹਿਲਾਂ ਤਾਂ ਸਾਨੂੰ ਇਹ ਮੰਨ ਲੈਣਾ ਚਾਹੀਦਾ ਵੀ ਸਾਡੀ ਭਾਸ਼ਾ ਬਹੁਤ ਜ਼ਿਆਦਾ ਵਧੀਆ ਭਾਸ਼ਾ, ਸਾਡੇ ਗੁਰੂਆਂ ਵੱਲੋਂ ਜਿਹੜੀ ਉਹਨੂੰ ਇੰਨਾ ਕੁ ਫਿਲਟਰ ਕਰਕੇ ਬਣਾਈ ਹੋਈ ਭਾਸ਼ਾ ਵੀ ਇਹਦੇ ਚ ਕਮਿਊਨੀਕੇਸ਼ਨ ਵੀ ਚੰਗੀ ਆ, ਇਹਦੇ ਚ ਸਮਝਾਉਣਾ ਸਮਝਣਾ ਵੀ ਚੰਗਾ। ਸੋ ਹਰ ਨੂੰ ਆਪਦੀ ਮਾਂ ਬੋਲੀ ਚੰਗੀ ਲੱਗਦੀ ਆ, ਪਰ ਪੰਜਾਬੀ ਮਾਂ ਬੋਲੀ ਚ ਜਿਹੜੀ ਨਾ 52 ਅੱਖਰੀ ਦਾ ਜੇ ਤੁਸੀਂ ਪੜੋਗੇ ਗੁਰਬਾਣੀ ਚ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਲੱਗੂ ਵੀ ਅਸੀਂ ਕਿੰਨੇ ਅਮੀਰ ਆ ਤੇ ਅਸੀਂ ਕਿੱਥੋਂ ਤੱਕ ਪਹੁੰਚੇ ਆ। ਸੋ ਸਾਨੂੰ ਮਾਣ ਕਰਨਾ ਚਾਹੀਦਾ। ਜੇ ਪੰਜਾਬ ਦੇ ਵਿੱਚ ਕੋਈ ਅੱਜ ਨਹੀਂ ਹੋ ਰਿਹਾ ਇਹ ਸਲੋ ਪੋਇਜ਼ਨ ਕਿਹਾ ਜਾਂਦਾ। ਇਹਨੂੰ ਸਲੋ ਪੋਇਜ਼ਨ ਇਹ ਆ ਵੀ ਸਭ ਤੋਂ ਪਹਿਲਾਂ ਮੈਂ ਨਹੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਅਸੀਂ ਜੇ ਕਹੀਏ, ਅਸੀਂ ਅੱਜ ਜਾ ਕੇ ਕਹੀਏ ਕਿਸੇ ਈਸਾਈ ਧਰਮ ਮੰਨਣ ਵਾਲੇ ਦੇ ਘਰੇ ਜਾ ਕੇ ਕਹੀਏ ਵੀ ਭਾਈ ਨਹੀਂ ਤੂੰ ਜਾ ਆ ਗੁਰੂ ਘਰ ਦਾੜੀ ਪ੍ਰਕਾਸ਼ ਕਰ ਤੇ ਤੂੰ ਜਾ ਕੇ ਏਦਾਂ ਕਰ, ਤਾਂ ਉਹ ਕਿਤੇ ਜਾਇਜ਼ ਗੱਲ ਨਹੀਂ ਹੈ। ਪਰ ਤੁਸੀਂ ਦੇਖੋਗੇ ਸਾਡੇ ਬੱਚੇ ਜਦੋਂ ਇਹਨਾਂ ਸਕੂਲਾਂ 'ਚ ਪੜ੍ਹਦੇ ਆ ਤੇ ਸਾਰਿਆਂ ਤੋਂ ਪਹਿਲਾਂ ਉਹਨਾਂ ਦਾ ਰਿਐਕਸ਼ਨ ਪਤਾ ਕੀ ਹੁੰਦਾ? ਆਉਣ ਸਾਰ ਏਦਾਂ ਮੈਨੂੰ ਤਾਂ ਪਤਾ ਵੀ ਨਹੀਂ, ਹੱਥ ਜੇ ਲਾਉਂਦੇ ਹੁੰਦੇ ਆ, ਏਦਾਂ ਕਰਨ ਦਾ ਉਹਨਾਂ ਦਾ ਰਿਐਕਸ਼ਨ ਸ਼ੁਰੂ ਹੋ ਜਾਂਦਾ ਗੱਲ ਦੇ ਉੱਤੇ। ਇਹਨੂੰ ਸਲੋ ਪੋਇਜ਼ਨ ਕਿਹਾ ਜਾਂਦਾ। ਇਹ ਮਾਂ-ਬਾਪ ਬੜੇ ਖੁਸ਼ ਹੁੰਦੇ ਆ ਵੀ ਸਾਡਾ ਬੱਚਾ ਗੋਰਿਆਂ ਵਾਂਗੂ ਕਰਦਾ, ਸਾਡਾ ਬੱਚਾ ਏਦਾਂ ਕਰਦਾ। ਨਹੀਂ, ਉਦੋਂ ਅਗਲੀ ਜਿਹੜੀ ਆਪਸ਼ਨ ਹੁੰਦੀ ਹੈ ਨਾ ਸਾਡੇ ਬੱਚਿਆਂ ਦੀ, ਉਹ ਹੁੰਦੀ ਹੈ ਕ੍ਰਿਸਮਸ ਟਰੀ ਮੰਗਾਉਣ ਦੀ। ਕ੍ਰਿਸਮਸ ਦੇ ਉੱਤੇ ਕ੍ਰਿਸਮਸ ਟਰੀ ਲਈ ਲੰਕਦੇ ਆ ਤੇ ਫਿਰ ਮਾਂ-ਬਾਪ ਬੜੇ ਚਾਅ ਨਾਲ ਲਿਆ ਕੇ ਦਿੰਦੇ ਆ। ਮੈਂ ਨਹੀਂ ਕਹਿੰਦਾ ਨਾ ਲਿਆ ਕੇ ਦਿਓ, ਲਿਆ ਦਿਓ, ਬੱਚਿਆਂ ਨਾਲ ਬੱਚੇ ਆ, ਪਰ ਉਹਨੂੰ ਇਹ ਵੀ ਤਾਂ ਦੱਸ ਦਿਓ ਨਾ ਵੀ ਸਾਹਿਬਜ਼ਾਦੇ ਕੌਣ ਸੀ, ਤੇ ਉਹਨਾਂ ਨੂੰ ਇਹ ਵੀ ਤਾਂ ਦੱਸ ਦਿਓ ਵੀ ਸਾਡਾ ਧਰਮ ਲਈ ਤੈਨੂੰ ਕੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ। ਸੋ ਇਸ ਕਰਕੇ ਇਹ ਸਲੋ ਪੋਇਜ਼ਨ ਬੜਿਆ ਹੋਇਆ ਪੰਜਾਬ 'ਚ। ਤਾਂ ਹੁਣ ਹੈਰਾਨੀ ਆ ਤੁਹਾਨੂੰ, ਦੇਖੋ ਕਿਹੋ ਜਿਹੀਆਂ ਵੀਡੀਓ ਤੇ ਕਿਹੋ ਜਿਹੇ ਅੰਕੜੇ ਆ ਰਹੇ ਆ ਜਿਹ 'ਚ ਦੱਸਿਆ ਜਾ ਰਿਹਾ ਵੀ ਸਭ ਤੋਂ ਆਧੁਨਿਕ ਚਰਚ ਵੀ ਜਿਹੜੀ ਪੰਜਾਬ 'ਚ ਬਣ ਚੁੱਕੀ ਆ, ਅਣਗਿਣਤ ਚਰਚਾਂ ਬਣ ਰਹੀਆਂ, ਅਣਗਿਣਤ ਲੋਕ ਜਿਹੜਾ ਧਾਰਨ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਪਰ ਜੇ ਅਸੀਂ ਕਹੀਏ ਵੀ ਆਪਣੀ ਆਪ ਨੂੰ ਛੱਡ ਕੇ ਤੇ ਦੂਜੇ ਨਹੀਂ, ਇਹ ਜਾਇਜ਼ ਨਹੀਂ ਹੈ। ਕਿਤੇ ਆਪਣੇ ਨੂੰ ਫੋਲੋ ਕਰੋ, ਆਪਣੇ ਕਲਚਰ ਨੂੰ ਫੋਲੋ, ਆਪਣੀ ਸਿੱਖਿਆਵਾਂ ਨੂੰ ਫੋਲੋ ਕਰੋ। ਸਾਡੀਆਂ ਬਹੁਤ ਸਾਰੀਆਂ ਸਿੱਖਿਆਵਾਂ ਅਸੀਂ ਐਵੇਂ ਨਿੰਦੀ ਜਾਂਦੇ ਰਹਿੰਦੇ ਆ। ਸਾਡਾ ਜਿਹੜਾ ਕਲਚਰ ਕਿਤੇ ਕਿਸੇ ਪੱਖੋਂ ਮਾੜਾ ਨਹੀਂ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਤੁਹਾਡੇ ਵੱਲੋਂ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਦਰਸ਼ਕੋ, ਤੁਹਾਡੇ ਤੋਂ ਵੀ ਹੋ ਚੱਲਿਆ ਜੀ ਸਮਾਂ ਇਜਾਜ਼ਤ ਲੈਣ ਦਾ। ਦਿਓ ਇਜਾਜ਼ਤ। ਧੰਨਵਾਦ।